why the G20 keeps failing and still matters. They expected ਸੀ ਕਿ ਬਈ 1-to-1 ਮੀਟਿੰਗ ਤੋਂ ਬਾਅਦ ਜਿਹੜਾ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਜਾਏ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਪੂਰਾ ਐਫਰਟ ਲਾ ਲਿਆ ਔਰ ਮੋਦੀ ਸਰਕਾਰ ਨਹੀਂ ਮੰਨੀ ਉਹ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਹੋਏਗੀ। ਇਹੀ ਨਹੀਂ ਕਿ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਈਵਨ ਉਹਨਾਂ ਦੇ ਅਮਰੀਕਨ ਮੀਡੀਆ ਨੂੰ ਜਿਹੜੀ ਐਕਸੈਸ ਹੈ ਟੂ ਦਾ ਡਿਫਰੈਂਟ ਪਲੇਸਿਸ ਉਹ ਵੀ ਰੋਕੀ ਗਈ। The US side was doing its best but had to ultimately work with the parameters and protocols of meetings in coordination with the host. Asked if press freedoms in India and rights of minorities will be raised during the meeting between Biden and Modi, Ms. Jean Pierre said, Mr. Biden never fails to raise the importance of humor. ਇਹ ਮੋਦੀ ਦੀ ਜਿਹੜੀ ਪ੍ਰੈਜ਼ੈਂਸ ਹੈ ਇਹ ਵੱਡੀ ਫਾਲਟ ਲਾਈਨ ਹੈ। ਮੋਦੀ ਇਜ਼ ਡੀਪਨਿੰਗ ਫਾਲਟ ਲਾਈਨਸ ਇਨ ਇੰਡੀਅਨ ਸੋਸਾਇਟੀ with an intensifying campaign to reshape a vastly diverse country held together delicately by a secular constitution into Hindu state. There is an increase in discrimination and in violence in India, and there is a full-scale assault on democratic institutions of our country that everybody knows. ਜੇ ਬਾਈਡਨ ਨੂੰ ਜਾਂ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਸੀ ਕਿ ਵੀ ਤੁਸੀਂ ਵਿਜ਼ਿਟ ਕਰਨਾ ਹੋ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਵੀ ਜਿਹੜਾ ਉਹ ਮੀਡੀਆ ਨੂੰ ਨਹੀਂ ਦੇਣ ਦਾ ਤੇ ਜਹਾਜ਼ ਭਰ ਕੇ ਮੀਡੀਆ ਲਿਜਾਣ ਦਾ ਕੀ ਫਾਇਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 8 सितंबर 2023 24 भादो नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪੈਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਆਪਾਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਹੈ ਸੋ ਸਭ ਨੂੰ ਆਪਾਂ ਹੈਪੀ ਵੀਕਐਂਡ ਜਿਹੜਾ ਉਹ ਕਹਿੰਦੇ ਆ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਮਾਤਾ ਕੁਲਵੰਤ ਕੌਰ ਬੈਂਸ ਜੀ ਵੱਲੋਂ। ਸੋ ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਿਆਂ ਆਸ ਪ੍ਰਗਟਾਈ ਹੈ ਕਿ ਪੰਜਾਬ ਹਮੇਸ਼ਾ ਹੱਸਦਾ ਵੱਸਦਾ ਰਹੇ। ਵਾਹਿਗੁਰੂ TV84 ਦੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਨੂੰ ਲੰਮੀ ਉਮਰ ਬਖਸ਼ਣ ਜੋ ਮੀਡੀਆ ਦੇ ਖੇਤਰ ਵਿੱਚ TV84 ਹੋਰ ਵਧੇਰੇ ਉਦਮ ਨਾਲ ਸਿੱਖ ਪੱਖ ਦੀ ਲੜਾਈ ਲੜ ਸਕੇ ਅਤੇ ਕੂੜ ਪ੍ਰਚਾਰ ਖਿਲਾਫ ਇਸ ਮੁਹਿੰਮ ਨੂੰ ਹੋਰ ਬਲ ਮਿਲੇ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਮਾਤਾ ਕੁਲਵੰਤ ਕੌਰ ਬੈਂਸ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਪਿਛਲੇ ਪੂਰੇ ਵੀਕ ਤੋਂ। ਸੋ ਅੱਜ ਵੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿੱਚ G20 ਮੁਲਕਾਂ ਦਾ ਜਿਹੜਾ ਸਿਖਰ ਸੰਮੇਲਨ ਹੈ ਉਹ ਸ਼ੁਰੂ ਹੋ ਗਿਆ ਔਰ ਇਹ ਅਸਲ ਵਿੱਚ ਮੋਦੀ ਸਰਕਸ ਹੀ ਬਣ ਕੇ ਰਹਿ ਗਈ ਹੈ ਔਰ ਰੂਸ ਚੀਨ ਮੈਕਸੀਕੋ ਸਪੇਨ ਆਦਿ ਮੁਲਕਾਂ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਗੈਰ ਹਾਜ਼ਰ ਹਨ। ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਦਿੱਲੀ ਵਿੱਚ ਪਹੁੰਚ ਚੁੱਕੇ ਨੇ ਔਰ ਉਹਨਾਂ ਦੀ ਜਿਹੜੀ ਮੁਲਾਕਾਤ ਮੋਦੀ ਨਾਲ ਹੋਈ ਹੈ ਪਰ ਮੋਦੀ ਵੱਲੋਂ ਬਾਈਡਨ ਨਾਲ ਜਿਹੜੀ ਪ੍ਰੈਸ ਕਾਨਫਰੰਸ ਕਰਨ ਤੋਂ ਨਾ ਕਰ ਦਿੱਤੀ ਹੈ। ਸੋ ਮੀਡੀਆ ਜਿਹੜਾ ਮੋਦੀ ਹੈ ਮੀਡੀਆ ਤੋਂ ਪੂਰੀ ਤਰ੍ਹਾਂ ਖੌਫਜ਼ਦਾ ਹੈ ਕਿਉਂਕਿ ਉਹ ਆਪਣੇ ਝੂਠ ਨੂੰ ਇੱਕ ਤਰਫਾ
ਜਿਹੜਾ ਪਰੋਸ ਰਿਹਾ। ਸੋ ਇੰਟਰਨੈਸ਼ਨਲ ਮੀਡੀਆ ਵਿੱਚ ਮੋਦੀ ਦੀ ਕਾਫੀ ਤੋਏ ਜਿਹੜੀ ਹੈ ਉਹ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਾਥ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਸਤਿਕਾਰਯੋਗ ਮਾਤਾ ਜੀ, ਮਾਤਾ ਕੁਲਵੰਤ ਕੌਰ ਬੈਂਸ, ਅੱਛਾ, ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੈਂਸ ਪਰਿਵਾਰ ਜਿਨ੍ਹਾਂ ਦੀਆਂ 3 ਜਨਰੇਸ਼ਨਸ ਨੇ ਪੰਥਕ ਪਿੜ ਵਿੱਚ ਸਰਵ ਕੀਤਾ ਹੈ, ਔਰ ਅਸੀਂ ਇਹ ਗੱਲ ਫਖਰ ਨਾਲ, ਮਾਣ ਨਾਲ ਕਹਿੰਦੇ ਹਾਂ ਕਿ ਜਿਹੜੇ ਵਿਊਅਰ ਪਿਛਲੇ 10-11 ਸਾਲ ਤੋਂ ਰੈਗੂਲਰਲੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਐਡਮਾਇਰ ਕਰਦੇ ਨੇ, ਔਰ ਮਾਤਾ ਕੁਲਵੰਤ ਕੌਰ ਜੀ ਆਪ ਬਹੁਤ ਪੜ੍ਹੇ ਲਿਖੇ ਔਰ ਇੱਕ ਯੂਨੀਕ ਆਰਟਿਸਟ ਜਿਨ੍ਹਾਂ ਨੇ ਬਹੁਤ ਖੂਬਸੂਰਤ ਕਲਾਕ੍ਰਿਤੀਆਂ ਜਿਹੜੀਆਂ ਨੇ ਬਣਾਈਆਂ, ਸਾਡੇ ਵੀ ਘਰ ਹੈ ਜਿਹੜੀ ਉਹਨਾਂ ਨੇ ਭੇਟ ਕੀਤੀ, ਔਰ ਪੰਥਕ ਤੌਰ ਦੇ ਉੱਤੇ ਇੰਨੀ ਇੱਕ ਸਪਸ਼ਟਤਾ, ਔਰ ਜਿਵੇਂ ਉਹ ਸੱਚੋ ਸੱਚ ਪ੍ਰੋਗਰਾਮ ਨੂੰ ਪਿਆਰ ਕਰਦੇ ਨੇ। ਉਹਨਾਂ ਦੇ ਅੱਗੋਂ ਗ੍ਰੈਂਡ ਡਾਟਰ ਟੀਜੇ ਸਿੰਘ ਜਿਹੜੇ ਖੁਦ ਵਕੀਲ ਨੇ, ਉਹਨਾਂ ਦੀ ਡਾਟਰ ਜਿਹੜੀ ਹੈ ਮਾਤਾ ਜੀ ਦੀ, ਉਹ ਵੀ ਵਕੀਲ ਨੇ, ਔਰ ਉਹਨਾਂ ਦੀ ਅੱਗੋਂ ਗ੍ਰੈਂਡ ਡਾਟਰ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਬੇਟੀ ਤੀਜੀ ਕਹਿੰਦੇ ਹਾਂ, ਤੇਜ ਕਿਰਨ, ਉਹ ਵੀ ਲਾਇਰ ਹੈ। ਸੋ 3 ਜਨਰੇਸ਼ਨ ਵਕੀਲਾਂ ਦੀ। ਤਾਂ ਤੀਜੀ ਨੇ ਕਹਿਣਾ ਕਿ ਜੀ ਡਾਕਟਰ ਸਾਹਿਬ ਜਦੋਂ ਇਹ ਪ੍ਰੋਗਰਾਮ ਸੱਚੋ ਸੱਚ ਚੱਲਦਾ ਹੈ ਤਾਂ ਸਾਡੇ ਘਰ 'ਚ ਕਰਫਿਊ ਲੱਗ ਜਾਂਦਾ ਹੈ, ਕੋਈ ਉੱਚਾ ਬੋਲ ਨਹੀਂ ਸਕਦਾ, ਉਹ ਜਿਹੜਾ ਟਾਈਮ ਹੈ ਉਹ ਸਿਰਫ ਇਸ ਪ੍ਰੋਗਰਾਮ ਲਈ ਹੁੰਦਾ ਹੈ। ਔਰ ਮਾਤਾ ਜੀ ਜਦੋਂ ਵੀ ਕਦੇ ਵੰਸ਼ ਨੇ ਵਾਇਲ ਗੱਲ ਵੀ ਹੁੰਦੀ ਹੈ ਤੇ ਉਹ ਲੰਮੀ ਉਮਰ ਦੀ ਅਸੀਸ ਔਰ ਚੜ੍ਹਦੀ ਕਲਾ, ਉਹੀ ਜਿਹੜਾ ਸਾਡਾ ਸਭ ਤੋਂ ਵੱਡਾ ਸਰਮਾਇਆ। ਬਿਲਕੁਲ। ਔਰ ਉਹ ਆਪਣੇ ਬੱਚਿਆਂ ਤੋਂ ਜਿਹੜਾ ਹੈ ਉਹ ਦਸਵੰਧ ਕਢਾਉਂਦੇ ਨੇ ਸਾਲ ਦੇ ਐਂਡ 'ਚ। ਉਹਨਾਂ ਦਾ ਹੁੰਦਾ ਹੈ ਕਿ ਜੀ ਹਾਲਾਂਕਿ ਉਹਨਾਂ ਦਾ ਸੁਨੇਹਾ ਤਾਂ ਮਹੀਨਾ ਪਹਿਲਾਂ ਤੋਂ ਸੀ, ਲੇਕਿਨ ਪਿਛਲੇ ਦਿਨਾਂ 'ਚ ਜਦੋਂ ਅਮਰਵੀਰ ਸਿੰਘ ਪਰਿਵਾਰ ਨੂੰ ਮਿਲਿਆ ਤੇ ਉਹਨਾਂ ਨੇ ਕਿਹਾ ਜੀ ਇਹ ਸਾਡੀ ਭੇਟ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਮਾਵਾਂ ਦੀ ਅਸੀਸ ਹੈ, ਬਿਲਕੁਲ, ਇਹ ਇਸ ਤੋਂ ਕੀਮਤੀ ਕੋਈ ਸਰਮਾਇਆ ਨਹੀਂ ਹੈ। ਤੇ ਜਦੋਂ ਸਾਨੂੰ ਲੱਗਦਾ ਵੀ ਇਸ ਲੈਵਲ ਦੇ ਉੱਤੇ ਸਾਨੂੰ ਪਿਆਰ ਕਰਨ ਵਾਲੇ ਔਰ ਪ੍ਰੋਗਰਾਮ ਦੀ ਅਹਿਮੀਅਤ ਨੂੰ ਸਮਝਣ ਵਾਲੇ ਨੇ, ਤੇ ਇਹ ਸਾਡੇ ਲਈ ਇੱਕ ਹੌਸਲਾ ਵੀ ਹੈ ਜਿਹੜਾ ਸਾਡੇ ਇਸ ਮਾਰਚ ਨੂੰ ਕੰਟੀਨਿਊ ਕਰ ਰਿਹਾ। ਸੋ ਅਸੀਂ ਸਮੁੱਚੇ ਬੈਂਸ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਤਿਗੁਰੂ ਚੜ੍ਹਦੀ ਕਲਾ ਦੇਣ, ਔਰ ਫਕੀਰਾਂ ਕੋਲ ਦੇਣ ਲਈ ਤਾਂ ਕੁਛ ਨਹੀਂ ਹੁੰਦਾ, ਇਹੀ ਹੁੰਦਾ ਹੈ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਗੁਰੂ ਹਮੇਸ਼ਾ ਅੰਗ ਸੰਗ ਰਹਿਣ, ਔਰ ਚੜ੍ਹਦੀ ਕਲਾ ਇਵੇਂ ਹੀ ਪੰਥਕ ਪਿੜ ਦੇ ਵਿੱਚ ਜਿਹੜੀ ਉਹਨਾਂ ਨੇ ਨਸਲ ਦਰ ਨਸਲ ਤੀਸਰੀ ਜਨਰੇਸ਼ਨ ਤੱਕ ਜਿਹੜਾ ਸਿੱਖੀ ਪਿਆਰ ਔਰ ਪੰਥਕ ਪਿੜ ਦੇ ਵਿੱਚ ਐਕਟਿਵਿਜ਼ਮ ਕੀਤਾ, ਇਵੇਂ ਹੀ ਇਸ ਪਰਿਵਾਰ ਦੇ ਵਿੱਚ ਬਣਿਆ ਰਹੇ। ਸਰਕਸ ਲਫ਼ਜ਼ ਤੁਸੀਂ ਕਿਹਾ ਹੈ, ਤਾਂ ਜਦੋਂ ਤੁਸੀਂ ਸਰਕਸ ਦੇਖਦੇ ਹੋ ਤਾਂ ਫਿਰ ਇੱਕਦਮ ਸਰਕਸ ਲਫ਼ਜ਼ ਸੁਣਦੇ ਆ, ਕਿਤੇ ਬਾਂਦਰ ਨੱਚ ਰਿਹਾ, ਕਿਤੇ ਰਿੱਛ ਦਾ ਨਾਚ ਹੈ, ਕਿਤੇ ਕੋਈ ਉਹ ਜਿਹੜਾ ਹਸਾਨ ਵਾਲਾ ਮਜ਼ਾਹੀਆ ਅੰਦਾਜ਼ ਵਾਲਾ ਕਿ ਉਹਨੂੰ ਜੋਕਰ, ਉਹ ਪੁੱਠੀਆਂ ਸਿੱਧੀਆਂ ਛਾਲਾਂ ਮਾਰ ਰਿਹਾ, ਕੋਈ ਬੌਣਾ ਜਿਹੜਾ ਵੱਡੇ ਮਸਲ ਵਾਲੇ ਨੂੰ ਜਾ ਕੇ ਐਂ ਕਰਕੇ ਉਹਨਾਂ ਦੀ ਐਂਟਰਟੇਨਮੈਂਟ ਕਰ ਰਿਹਾ ਹੁੰਦਾ। ਹਾਲਾਂਕਿ ਜਦੋਂ G20 1999 'ਚ ਜਿਹਦੀ ਸ਼ੁਰੂਆਤ ਹੋਈ ਔਰ ਆਲਮੋਸਟ 75-80% ਦੀ ਜਿਹੜੀ ਦੁਨੀਆ ਦੀ ਆਬਾਦੀ ਔਰ ਇਕੋਨਮੀ ਹੈ ਉਸ ਦੀ ਰਿਪਰੈਜ਼ੈਂਟੇਸ਼ਨ ਹੈ, ਪਰ ਓਵਰ ਏ ਪੀਰੀਅਡ ਆਫ ਟਾਈਮ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਮਹਿਜ਼ ਇੱਕ ਇਸ ਕਿਸਮ ਦਾ ਪਲੇਟਫਾਰਮ ਬਣ ਗਿਆ ਕਿ ਜਿਹਦੇ 'ਚ ਇਹ ਵੱਡੀਆਂ ਇਕੋਨਮੀਜ਼ ਵਾਲੇ ਇਕੱਠੇ ਹੁੰਦੇ ਨੇ, ਉਹਨਾਂ ਦਾ ਆਪਸੀ ਜਿਹੜਾ ਉਹ ਲੋਅਰ ਲੈਵਲ ਦੇ ਡਿਪਲੋਮੈਟ ਜਾਂ ਸੈਕਟਰੀ ਉਹ ਇੱਕ ਦੂਜੇ ਨਾਲ ਨੋਕ ਝੋਕ ਕਰ ਰਹੇ ਹੁੰਦੇ ਨੇ ਜੀ ਫਾਈਨਲ ਸਟੇਟਮੈਂਟ 'ਚ ਕਿਹੜਾ ਲਫ਼ਜ਼ ਪਾਉਣਾ ਹੈ, ਕਿਹੜਾ ਕੱਢਣਾ। ਔਰ ਇਹ ਨਹੀਂ ਹੈ ਵੀ ਉਹਨਾਂ ਦੇ ਸਾਹਮਣੇ ਇਸ਼ੂ ਨਹੀਂ ਨੇ। ਇਸ ਵੇਲੇ ਜੇ ਅਸੀਂ ਕਲਾਈਮੇਟ ਦੀ ਗੱਲ ਕਰ ਰਹੇ ਹਾਂ ਤਾਂ ਪਿਛਲੇ 20-22 ਸਾਲਾਂ 'ਚ ਜਿਹੜਾ ਇੱਕ ਵੱਡਾ ਇਸ਼ੂ ਰਿਹਾ ਹੈ ਕਿ ਗਲੋਬਲ ਵਾਰਮਿੰਗ ਦੇ ਇਫੈਕਟ ਨਾਲ ਕੀ ਹੋ ਰਿਹਾ, ਕਿਵੇਂ ਕਲਾਈਮੇਟ ਚੇਂਜ ਕੀ ਕਰ ਰਹੀ ਹੈ, ਕਿਵੇਂ ਤੁਸੀਂ ਕਾਰਬਨ ਐਮਿਸ਼ਨ ਘਟਾਉਣਾ ਹੈ, ਕਿਵੇਂ ਵੱਡੀਆਂ ਇਕੋਨਮੀਜ਼ ਜਿਹੜੀਆਂ ਨੇ ਉਹ ਛੋਟੇ ਮੁਲਕ ਜਿਹੜੇ ਕੋਲ ਦੇ ਉੱਤੇ ਰਿਲਾਈ ਕਰਦੇ ਨੇ ਉਹਨਾਂ ਦੀ ਹੈਲਪ ਕਰਨ, ਤਾਂ ਕਿ ਲੇਕਿਨ ਉਸ 'ਚ ਵੀ ਤੁਸੀਂ ਪਿੜ 'ਚ ਕੁਛ ਨਹੀਂ ਦੇਖਦੇ। ਇਸੇ ਤਰ੍ਹਾਂ ਜੇ ਅਸੀਂ ਬਾਕੀ ਇਸ਼ੂ ਵੀ ਦੇਖੀਏ ਪਾਵਰਟੀ ਨੂੰ ਲੈ ਕੇ ਜਾਂ ਜਿਹੜੇ ਹੈਲਥ ਸੈਕਟਰ ਜਾਂ ਦੂਸਰੇ ਯੂਨਾਈਟਿਡ ਨੇਸ਼ਨਸ ਦੇ ਬਜਟ 'ਚ ਲਗਾਤਾਰਤਾ ਨਾਲ ਕਮੀ ਹੋ ਰਹੀ ਹੈ। ਔਰ ਕਿਉਂਕਿ ਅਸੀਂ ਜਿਵੇਂ ਜਿਹੜੇ ਮੇਨ ਇਸ਼ੂ ਹੁੰਦੇ ਨੇ ਉਹਨਾਂ ਵੱਲ ਹੀ ਵਰਲਡ ਪੋਲੀਟਿਕਸ ਸੇਧਤ ਹੁੰਦੀ ਹੈ। ਜਦੋਂ ਅਸੀਂ ਯੂਕਰੇਨ 'ਚ ਕੀ ਚੱਲ ਰਿਹਾ ਹੈ ਜਾਂ ਪਹਿਲਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕੀ ਸੀ,
ਜਾਂ ਮਿਡਲ ਈਸਟ ਕੀ ਸੀ ਔਰ ਕੀ ਹੈ ਅੱਜ ਵੀ। ਲੇਕਿਨ ਜਿਹੜੇ ਅਫਰੀਕਾ ਦੇ 54-55 ਮੁਲਕ, ਉੱਥੇ ਨਾਈਜੀਰੀਆ 'ਚ ਕੀ ਹੋ ਰਿਹਾ ਹੈ, ਨਾਈਜਰ 'ਚ ਕੀ ਹੋ ਰਿਹਾ ਹੈ, ਐਰੀਟਰੀਆ 'ਚ ਕੀ ਹੋ ਰਿਹਾ ਹੈ, ਕਿੱਥੇ, ਉਹ ਬਹੁਤ ਵਾਰ 2-4 ਖਬਰਾਂ ਹੁੰਦੀਆਂ ਜੀ ਮਿਲਟਰੀ ਨੇ ਕੂ ਕਰਤਾ ਦੂਜਾ, ਕਿਉਂਕਿ ਅਜੇ ਵੀ ਇਹਨਾਂ ਦੇ ਲਈ ਅਫਰੀਕਾ ਦੇ ਉਹ ਮੈਟਰ ਨਹੀਂ ਕਰਦੇ, ਉਹਨਾਂ ਦੇ ਰਿਸੋਰਸ ਲੁੱਟੇ ਜਾਂਦੇ ਨੇ, ਉਹਦੇ 'ਚ ਸਾਰੇ ਇੱਕ ਦੂਜੇ ਦੇ ਨਾਲ ਭਾਈਵਾਲ ਹੁੰਦੇ ਨੇ ਜੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਹੁਣ ਬਿਲਕੁਲ ਇੱਕ ਸਿਆਸੀ ਜਿਹੜਾ ਇੱਕ ਸਰਕਸ ਬਣ ਗਈ ਕਿ ਬਈ ਇਸ ਨੂੰ ਜਿਸ ਨੂੰ ਕਹਿੰਦੇ ਨੇ ਕਿ ਭਾਈ ਫੋੜਾ ਕਿਤੇ ਹੈ ਤੇ ਚੀਰਾ ਕਿਤੇ ਹੈ। ਇਹ ਹੁਣ ਜੇ ਇਸ਼ੂ ਯੂਕਰੇਨ ਦਾ ਖੜਾ ਹੋਇਆ, ਹੁਣ ਜ਼ਾਹਰ ਹੈ ਕਿ ਵੀ ਜੇ ਤੁਸੀਂ ਇੱਕ ਪਾਸੇ ਹਰ ਥਾਂ ਜਦੋਂ ਜੁਆਇੰਟ ਡੈਕਲੇਰੇਸ਼ਨ UN ਚਾਰਟਰ ਦੀ ਗੱਲ ਕਰਦੇ ਹੋ, ਸੋਵਰਨਿਟੀ ਦੀ ਗੱਲ ਕਰਦੇ ਹੋ, ਇੱਕ ਮੁਲਕ ਦੀਆਂ ਹੱਦਾਂ ਦੀ ਗੱਲ ਕਰਦੇ ਹੋ ਜੀ ਕਿ ਉਹ ਸੋਵਰਨ ਹੱਦਾਂ ਨੇ, ਠੀਕ ਹੈ, ਵਿਦਨ ਜਿਹੜਾ ਹੈ ਉਹ ਕੋਈ ਬਾਹਰੋਂ ਐਗਰੈਸ਼ਨ ਨਹੀਂ ਹੋਣਾ ਚਾਹੀਦਾ ਜਿਵੇਂ ਰਸ਼ੀਆ ਨੇ ਯੂਕਰੇਨ ਦਾ ਕੀਤਾ, ਉਹ ਕੰਡੈਮਨੇਬਲ ਹੈ। ਜਾਂ ਉਸ ਤੋਂ ਪਹਿਲਾਂ ਅਮਰੀਕਾ ਨੇ 2003 ਦੇ ਵਿੱਚ ਇਰਾਕ ਦਾ ਕੀਤਾ ਸੀ, ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਬਹਾਨਾ ਬਣਾ ਕੇ। ਲੇਕਿਨ ਇੱਕ ਪਾਸੇ ਉਹ ਮੁਲਕ ਨੇ ਜਿਹੜੇ ਈਵਨ ਉਸ ਨੂੰ ਕੰਡੈਮ ਕਰਨ ਨੂੰ ਤਿਆਰ ਨਹੀਂ ਨੇ, ਉਹ ਐਗਰੈਸਰ ਦੇ ਨਾਲ ਖੜੇ ਨੇ, ਪਰ ਦੂਸਰੇ ਪਾਸੇ ਉਹ ਵਿਦਨ ਕੰਟਰੀ ਰੌਲਾ ਪਾਉਂਦੇ ਨੇ ਕਿ ਜੀ ਇਹ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਕਿਸੇ ਮੁਲਕ ਦੀ ਯੂਨਿਟੀ ਇੰਟੈਗਰਿਟੀ ਦੇ ਉੱਤੇ ਕੋਈ ਜਿਹੜਾ ਹਰਫ ਨਹੀਂ ਆਉਣਾ ਚਾਹੀਦਾ। ਹੁਣ ਇਹ ਕੰਟਰਾਡਿਕਟਰੀ ਹੈ ਟੂ ਦਾ UN ਚਾਰਟਰ। ਹੁਣ UN ਚਾਰਟਰ ਜੇ ਇਹ ਹੱਕ ਦਿੰਦਾ ਹੈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜੀਆਂ ਵੀ ਕਿਸੇ ਮੁਲਕ ਦੀ, ਭਾਵੇਂ ਉਹ ਟੈਰੀਟਰੀ 'ਚ ਕਲੋਨੀਅਲ ਮੈਪ ਮੇਕਿੰਗ 'ਚ ਫਸ ਗਏ ਜਾਂ ਹੁਣ ਦੇ ਫਸੇ ਨੇ ਜਾਂ ਸਦੀਆਂ ਤੋਂ ਫਸੇ ਨੇ, ਜੇ ਉਹ ਚਾਹੁੰਦੇ ਨੇ ਵੀ ਉਸ ਤੋਂ ਉਹਨਾਂ ਨੇ ਆਪਣੇ ਆਪ ਨੂੰ ਲਿਬਰੇਟ ਕਰਵਾਉਣਾ ਹੈ ਤੇ ਉਹਨਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਜਿਹੜਾ ਹੈ ਉਹ ਪਲੇਬਿਸਾਈਟ ਨਾਲ ਜਾਂ ਰੈਫਰੈਂਡਮ ਨਾਲ ਜਾਂ ਵੋਟਿੰਗ ਲਫ਼ਜ਼ ਜਿਹਦੇ ਲਈ ਕਾਮਨ ਹੈ ਉਹਦੇ ਰਾਹੀਂ ਦਿੱਤਾ ਜਾਣਾ ਚਾਹੀਦਾ। ਹੁਣ ਜੇ ਤੁਸੀਂ ਇਸ ਰਾਈਟ ਨੂੰ ਵੀ ਮੰਨਦੇ ਹੋ ਕਿ ਜਿਹਦੇ 'ਚ ਵਿਦਨ ਮੁਲਕ ਦੇ ਜਿਹੜੀਆਂ ਅਪਰੈਸਡ ਨੈਸ਼ਨੈਲਿਟੀਜ਼ ਨੇ ਉਹ ਉਸ ਤੋਂ ਲਿਬਰੇਟ ਹੋਣਾ ਚਾਹੁੰਦੀਆਂ ਨੇ, ਤਾਂ ਫਿਰ ਤੁਸੀਂ ਜੁਆਇੰਟ ਸਟੇਟਮੈਂਟ 'ਚ ਕਿਵੇਂ ਵਾੜ ਦਿਓਗੇ ਕਿ ਜੀ ਜਿਹੜਾ ਉਹ ਯੂਨਿਟੀ ਇੰਟੈਗਰਿਟੀ ਮੁਲਕ ਦੀ ਜਿਹੜੀ ਹੈ ਉਹ ਜਿਹੜਾ ਭੰਨਣ ਦੀ ਕੋਸ਼ਿਸ਼ ਕਰੇ ਉਹ ਟੈਰਰਿਸਟ ਹੈ, ਟੈਰਰਿਜ਼ਮ ਹੈ, ਔਰ ਉਸ ਟੈਰਰਿਜ਼ਮ ਦੇ ਖਾਤੇ 'ਚ ਠੀਕ ਹੈ 9/11 ਦਾ ਇੱਕ ਵੱਡੇ ਦੁਖਾਂਤ ਨੇ ਦੁਨੀਆ ਦੇ ਵਿੱਚ ਇੱਕ ਤਬਦੀਲੀ ਲਿਆਂਦੀ ਔਰ ਆਲ ਆਫ ਏ ਸਡਨ ਆਪਣੀਆਂ ਸਾਰੀਆਂ ਕਨਵੈਨਸ਼ਨਸ ਔਰ ਪ੍ਰੋਟੋਕੋਲਸ ਔਰ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਨੂੰ ਭੁੱਲ ਕੇ ਜਿਹੜਾ ਲਫ਼ਜ਼ ਹੈ ਉਹ ਮਿਲੀਟੈਂਟ ਹੈ ਜਾਂ ਫਰੀडम ਫਾਈਟਰ ਉਹਨੂੰ ਸਾਰਿਆਂ ਨੂੰ ਹੀ ਟੈਰਰਿਸਟ ਦੇ ਖਾਤੇ 'ਚ ਪਾ ਦਿੱਤਾ ਗਿਆ। ਔਰ ਭਾਰਤ ਵਰਗਾ ਜਿਹੜਾ ਇੱਕ ਰਿਪਰੈਸਿਵ ਰਜੀਮ ਹੈ ਬਿਲਕੁਲ ਨਾਜ਼ੀਆਂ ਦੀ ਤਰਜ਼ ਦਾ, ਜਿਹੜਾ ਉਸ ਰਸਤੇ ਦੇ ਉੱਤੇ ਜਿਹੜਾ ਵਿਦਨ ਕੰਟਰੀ ਆਪਣੀ ਇੱਕ ਮਾਈਨੋਰਿਟੀ ਦੇ ਪਵਿੱਤਰ ਥਾਂ ਦੇ ਉੱਤੇ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰਦਾ। ਅੱਜ ਵੀ ਜਦੋਂ ਇਹ G20 ਸਰਕਸ ਦਿੱਲੀ ਦੇ ਵਿੱਚ ਹੋ ਰਹੀ ਹੈ, ਪਿਛਲੇ 2 ਦਿਨਾਂ 'ਚ ਹੀ ਮਨੀਪੁਰ ਦੇ ਵਿੱਚ ਫਾਇਰਿੰਗ 'ਚ ਕਿੰਨੇ ਲੋਕ ਮਾਰੇ ਗਏ ਨੇ, ਕਿੰਨੇ ਜ਼ਖਮੀ ਨੇ, ਔਰ ਉਸ ਦਾ ਜਿਹੜਾ ਕੋਈ ਗੱਲ ਕਰਨ ਨੂੰ ਤਿਆਰ ਨਾ ਹੋਏ, ਤਾਂ ਫਿਰ ਇੱਕ ਸਰਕਸ ਹੀ ਬਣ ਜਾਂਦੀ ਹੈ ਕਿ ਵੀ ਇਨ ਦਾ ਐਂਡ ਤੁਸੀਂ ਐਂਟਰਟੇਨ। ਸਰਕਸ ਦਾ ਵੀ ਮਕਸਦ ਤਾਂ ਇਹੀ ਹੁੰਦਾ ਸੀ ਜਿਨ੍ਹਾਂ ਜ਼ਮਾਨਿਆਂ 'ਚ ਅਜੇ ਫਿਲਮਾਂ ਜਾਂ ਅੱਜ ਤਾਂ ਇੰਟਰਨੈਟ ਔਰ ਸੋਸ਼ਲ ਮੀਡੀਆ ਔਰ ਕਲਚਰਲ ਪਾਰਕ ਤੇ ਫਲਾਣਾ ਸਾਇੰਸ ਪਾਰਕ ਕਿੰਨਾ ਕੁਛ ਆ ਗਿਆ ਐਂਟਰਟੇਨਮੈਂਟ ਲਈ। ਪਰ ਉਹ ਜ਼ਮਾਨਾ ਸੀ ਕਿ ਵੀ ਪਸ਼ੂਆਂ ਦੀ ਵਿਚਾਰਿਆਂ ਦੀ ਮੰਦਹਾਲੀ ਕਰਕੇ ਉਹਨਾਂ ਦਾ ਜੋ ਉਹਨਾਂ ਨੂੰ ਸਰਕਸ 'ਚ ਲਿਆਉਣ ਲਈ ਉਹਨਾਂ ਦੇ ਉੱਤੇ ਕਿੰਨੇ ਜਬਰ ਢਾਏ ਜਾਂਦੇ ਨੇ, ਐਂਟਰਟੇਨਮੈਂਟ ਕੀਤੀ ਜਾਂਦੀ ਸੀ। ਲੋਕਾਂ ਦੇ ਲਈ ਵੀ ਹੁੰਦਾ ਹੈ ਜੀ ਫਲਾਣੀ ਜੈਮਨੀ ਸਰਕਸ ਹੈ ਜਾਂ ਦੂਜੀ ਉਹ ਲੱਗੀ ਹੋਈ ਹੈ। ਹੁਣ ਇਹਨੂੰ ਤੁਸੀਂ ਮਾਡਰਨ ਡੇ ਕਿ ਵੀ ਇਹ ਸਰਕਸ ਲੱਗਦੀ ਹੈ 2-3 ਦਿਨ, ਉੱਥੋਂ ਜਿਹੜਾ ਉਹ ਮੇਲਾ ਵਿਖਰ ਜਾਂਦਾ, ਫਿਰ ਅਗਲੀ ਸਰਕਸ ਦੀ ਤਿਆਰੀ ਹੋ ਜਾਂਦੀ ਹੈ ਕਿ ਵੀ ਕੀ ਹੋਏਗਾ ਕਿੱਥੇ। ਜਿਵੇਂ ਅਗਲਾ 2024 ਦਾ G20 ਦਾ ਸੈਸ਼ਨ ਜਿਹੜਾ ਉਹਦੀ ਮੇਜ਼ਬਾਨੀ ਉਹਨੂੰ ਬ੍ਰਾਜ਼ੀਲ ਨੂੰ ਮਿਲੀ ਹੈ, ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਕੋਲ ਸੀ। ਕਿਉਂਕਿ ਜਿਹੜੀਆਂ ਮੁੱਢਲੀਆਂ ਜਦੋਂ ਅਸੀਂ ਇਸ ਦੁਨੀਆ ਦੇ ਓਵਰਆਲ ਏਜੰਡੇ ਦੀ ਗੱਲ ਕਰਦੇ ਹਾਂ ਮੁਲਕਾਂ ਦੇ, 194-95 ਮੁਲਕ UN ਦੇ ਮੈਂਬਰ ਨੇ, 200 ਤੋਂ ਜ਼ਿਆਦਾ ਹੈ ਵੈਸੇ ਮੁਲਕ, ਸਾਰੇ ਮੁਲਕ ਮੈਂਬਰ ਨਹੀਂ ਨੇ। ਔਰ ਸੈਕੰਡ ਵਰਲਡ ਵਾਰ ਸਾਡੇ ਸਾਹਮਣੇ ਅਜੇ 1945 ਦੇ ਵਿੱਚ ਖਤਮ ਹੋਇਆ। ਉਸ ਤੋਂ ਬਾਅਦ ਵੀ ਅਸੀਂ ਪ੍ਰੌਕਸੀ ਵਾਰਸ ਵੱਲ ਦੇਖਦੇ ਹਾਂ, ਔਰ ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਔਰ ਇਹ ਸਮਿਟ ਹੋ ਰਹੀ ਹੈ, ਇੱਕ ਪਾਸੇ ਯੂਕਰੇਨ ਦਾ ਇਸ਼ੂ ਜਿਹੜਾ ਇੰਚ ਬਾਈ ਇੰਚ ਨਿਊਕਲੀਅਰ ਕਨਫਲਿਕਟ ਦੇ ਨੇੜੇ ਵੀ ਲਿਜਾ ਰਿਹਾ,
ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਚਾਈਨਾ, ਜਿਹੜੀ ਕਿ ਚਾਈਨਾ ਰਸ਼ੀਆ ਗਰੁੱਪਿੰਗ ਵੀ ਹੈ, ਚਾਈਨਾ ਆਪਣੇ ਆਪ 'ਚ ਜੇ ਇੱਕ ਮੈਪ ਰਿਲੀਜ਼ ਕਰਦਾ ਹੈ ਤੇ 7-8 ਮੁਲਕਾਂ ਦੀਆਂ ਜਿਹੜੀਆਂ ਟੈਰੀਟਰੀਜ਼ ਨੇ ਉਹਨਾਂ ਦੇ ਉੱਤੇ ਉਹ ਆਪਣਾ ਕਲੇਮ ਕਰਦੇ ਨੇ। ਔਰ ਇਸ ਸਭ ਦੇ ਚੱਲਦੇ ਆ ਵਿਦਨ ਕੰਟਰੀ ਵੀ ਜਿਹੜੇ ਹਮਲਾਵਰ ਦੇ ਤੌਰ ਦੇ ਉੱਤੇ ਜੇ ਤੁਸੀਂ ਉਹਨਾਂ ਨੂੰ ਦੇਖੋ ਕਿ ਉਹ ਆਪਣੀਆਂ ਨੈਸ਼ਨੈਲਿਟੀਜ਼ ਨੂੰ ਵਿਦਨ ਆਪਣੀਆਂ ਮਾਈਨੋਰਿਟੀਜ਼ ਨੂੰ ਜਿਹੜੇ ਨੇ ਉਹ ਬੁਲਡੋਜ਼ ਕਰ ਰਹੇ ਨੇ, ਉਹਨਾਂ ਨੂੰ ਡਿਸਟਰੋਏ ਕਰ ਰਹੇ ਨੇ। ਸੋ ਜਦੋਂ ਕੋਈ ਇਸ ਕਿਸਮ ਦੀ ਗੱਲ ਕਿਸੇ ਉਸ ਮੁਕਾਮ ਤੇ ਹੋ ਰਹੀ ਹੁੰਦੀ ਹੈ ਜਿਹੜਾ ਇਨਫੈਕਟ ਨਾਜ਼ੀ ਜਰਮਨੀ ਇਨ ਦਾ ਮੇਕਿੰਗ ਹੀ ਨਹੀਂ ਹੈ, ਇਨ ਦਾ ਮੇਕਿੰਗ ਤਾਂ 9 ਸਾਲ ਪਹਿਲਾਂ ਹੋ ਗਿਆ ਸੀ ਜਦੋਂ 2014 ਚ ਮੋਦੀ ਬਣਿਆ ਸੀ, ਪਰ ਜਿਹੜਾ ਆਲਰੇਡੀ ਉਸ ਫੇਸ ਦੇ ਦਹਾਨੇ ਦੇ ਉੱਤੇ ਆ ਕੇ ਉਸਨੇ ਮਾਈਨੋਰਿਟੀਜ਼ ਨੂੰ, ਖਾਸ ਕਰ ਮੁਸਲਮਾਨ ਔਰ ਈਸਾਈ ਜਿਨ੍ਹਾਂ ਦੀ ਕਿਸੇ ਵੇਲੇ ਵੀ ਨਸਲਕੁਸ਼ੀ ਜਿਹੜਾ ਉਸ ਦਾ ਦੌਰ ਅਗਲਾ ਸਟੈਪ ਉਹਦਾ ਸ਼ੁਰੂ ਹੋ ਸਕਦਾ ਹੈ। ਸਿੱਖਾਂ ਨੂੰ ਔਰ ਬੋਧੀਆਂ ਜੈਨੀਆਂ ਨੂੰ ਤਾਂ ਇਹਨਾਂ ਨੇ ਕਨਸਟੀਟਿਊਸ਼ਨਲੀ ਸਵਾਲੋ ਕੀਤਾ ਹੈ, ਤੇ ਜੇ ਸਿੱਖਾਂ ਨੇ ਆਵਾਜ਼ ਚੁੱਕੀ, ਬੋਧੀ ਜੈਨੀ ਤਾਂ ਗਵਾਚੇ ਹੋਏ ਨੇ, ਜੇ ਸਿੱਖਾਂ ਨੇ ਆਵਾਜ਼ ਚੁੱਕੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜੀ ਗੰਦੀ ਖੇਡ ਹੈ ਇੰਡੀਅਨ ਏਜੰਸੀਆਂ ਦੀ ਕਿਵੇਂ ਡਾਇਸਪੋਰਾ ਦੇ ਵਿੱਚ ਵੀ ਟਾਰਗੇਟ ਕਿਲਿੰਗਸ ਦੇ ਤੱਕ ਆਈ ਹੈ। ਪੰਜਾਬ ਦੇ ਵਿੱਚ ਉਹਨਾਂ ਨੇ ਕਿਵੇਂ ਡਰੈਕੋਨੀਅਨ ਲਾਜ਼, ਅਸੀਂ ਰੌਲਟ ਐਕਟ ਤੇ ਫਲਾਣਾ 1919 ਦਾ ਉਹਨਾਂ ਦਾ ਜ਼ਿਕਰ ਕਰਦੇ ਹਾਂ, ਬਦਤਰ ਐਕਟ ਜਿਹਦੇ ਥੱਲੇ ਤੁਹਾਡੇ ਕੋਲ ਕੋਈ ਰਾਹ ਨਹੀਂ ਬਚਦਾ, ਤੁਹਾਡੇ ਸਾਰੇ ਦਰਵਾਜ਼ੇ ਬੰਦ ਕੀਤੇ ਜਾਂਦੇ ਨੇ, ਔਰ ਜੁਡੀਸ਼ਰੀ ਨੂੰ ਕਿਵੇਂ ਮੈਨੀਪੂਲੇਟ ਕੀਤਾ ਹੋਇਆ, ਮੀਡੀਆ ਨੂੰ ਕਿਵੇਂ ਕੀਤਾ ਹੋਇਆ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਇੱਕ ਹੋਪ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਆਲਰੇਡੀ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਵੀ 4 ਪ੍ਰਮੁੱਖ ਜਿਹੜੇ ਮੁਲਕ ਨੇ ਔਰ ਵੱਡੀਆਂ ਇਕੋਨਮੀਜ਼ ਵੀ ਨੇ ਉਹਨਾਂ ਦੇ ਪ੍ਰੈਜ਼ੀਡੈਂਟ ਤਾਂ ਮਾਈਨਸ ਨੇ, ਉਹਨਾਂ ਦੇ ਵਿੱਚ ਚਾਈਨਾ ਹੈ, ਰਸ਼ੀਆ ਹੈ, ਮੈਕਸੀਕੋ ਹੈ, ਔਰ ਸਪੇਨ ਦੇ ਪ੍ਰੀਮੀਅਰ ਨੇ ਵੀ, ਭਾਵੇਂ ਉਹ ਕੋਵਿਡ ਦਾ ਹੀ ਬਹਾਨਾ ਬਣਾਇਆ ਗਿਆ, ਪਰ ਕਈ ਕੁਛ ਅੰਡਰ ਕਰੰਟ ਚੱਲ ਰਿਹਾ ਕਿ ਕੌਣ ਆਪਣੇ ਆਪ ਨੂੰ, ਕਿਉਂਕਿ ਵਿਦਨ ਵੀ ਉਹ ਜਿਹੜੀ ਪੋਲਰਾਈਜੇਸ਼ਨ ਚੱਲ ਰਹੀ ਹੈ, ਕਿਉਂਕਿ ਚਾਈਨਾ ਔਰ ਰਸ਼ੀਆ ਜੇ ਉਹਨਾਂ ਨੇ ਇਸ ਨੂੰ ਅਵੋਇਡ ਕੀਤਾ ਇਸ ਮੀਟ ਨੂੰ, ਹਾਲਾਂ ਉਸ ਤੋਂ ਪਹਿਲਾਂ ਬ੍ਰਿਕਸ ਦੇ ਵੇਲੇ ਪੁਤਿਨ ਨਹੀਂ ਆਇਆ, ਸ਼ੀ ਜਿਨਪਿੰਗ ਆਇਆ, ਏਸ਼ੀਆਨ ਦੀ ਮੀਟਿੰਗ 'ਚ ਮੋਦੀ ਗਿਆ, ਹੁਣੇ ਇੰਡੋਨੇਸ਼ੀਆ ਤੋਂ ਵਾਪਸ ਮੁੜਿਆ, ਔਰ ਬਾਈਡਨ ਜਿਹੜਾ ਉਹ ਦਿੱਲੀ ਪਹੁੰਚਿਆ। ਔਰ ਇੱਕ ਹਮੇਸ਼ਾ ਹੀ ਜਦੋਂ ਅਮਰੀਕਾ ਆਪਣੇ ਆਪ ਨੂੰ ਚੈਂਪੀਅਨ ਹਿਊਮਨ ਰਾਈਟਸ ਦਾ ਕਹਿੰਦਾ ਹੈ, ਡੈਮੋਕ੍ਰੇਸੀਜ਼ ਦਾ ਕਹਿੰਦਾ ਹੈ, ਤੇ ਇਹ ਇੱਕ ਕਾਈਂਡ ਆਫ ਪ੍ਰੋਟੋਕੋਲ ਹੈ, ਜਾਂ ਜਿਸ ਦੇ ਲਈ ਮਰਿਆਦਾ ਲਫ਼ਜ਼ ਅਸੀਂ ਪੰਜਾਬੀ 'ਚ ਪ੍ਰੋਟੋਕੋਲ ਲਈ ਮੈਂ ਦੇਖਦਾ ਸੀ ਡਿਕਸ਼ਨਰੀ ਮੀਨਿੰਗ, ਕਿ ਜਦੋਂ ਕੋਈ ਵਿਜ਼ਿਟ ਕਰਦਾ ਹੈ, ਸਟੇਟ ਵਿਜ਼ਿਟ ਤੇ ਆਉਂਦਾ ਹੈ, ਤੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜੀ। ਮੋਦੀ ਨੂੰ ਵੀ, ਹਾਲਾਂ ਮੋਦੀ ਨੇ ਉਦੋਂ ਇਹ ਕਿਹਾ ਜੀ ਮੈਂ 2 ਹੀ ਸਵਾਲ ਲਵਾਂਗਾ, ਇੱਕ ਆਪਣੇ ਮੀਡੀਆ ਤੋਂ ਤੇ ਇੱਕ ਤੁਹਾਡੇ ਮੀਡੀਆ ਤੋਂ, ਤੇ ਉਹ ਬੀਬੀ ਨੇ ਵਾਲ ਸਟਰੀਟ ਜਰਨਲ ਦੀ ਨੇ ਇੱਕੋ ਸਵਾਲ ਦੇ ਨਾਲ ਜਿਹੜਾ 22 ਜੂਨ ਹੋ ਜੇ 3-4 ਮਹੀਨੇ ਪਹਿਲਾਂ ਹੀ ਵਾਈਟ ਹਾਊਸ ਹੋਇਆ, ਉਹਦਾ ਸਾਰਾ ਕੰਮ ਕਰ ਦਿੱਤਾ। ਔਰ ਜਿਵੇਂ ਫਿਰ ਉਹਦੀ ਟ੍ਰੋਲਿੰਗ ਹੋਈ ਔਰ ਉਸ ਬੀਬੀ ਦੀ ਔਰ ਜੋ ਕੁਝ ਉਹਦੇ ਨਾਲ ਕੀਤਾ ਗਿਆ, ਉਸ ਤੋਂ ਬਾਅਦ ਜਿਹੜੀ ਵਾਈਟ ਹਾਊਸ ਦੀ ਸਟੇਟਮੈਂਟ ਸੀ ਉਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਸੀ ਕਿ ਕਿਸ ਕਿਸਮ ਦੀ ਜਮਹੂਰੀਅਤ ਹੈ। ਹੁਣ ਕਿਉਂਕਿ ਬਾਈਡਨ ਦੇ ਦਿੱਲੀ ਉਤਰਨ ਤੋਂ ਬਾਅਦ 1-to-1 ਮੀਟਿੰਗ ਹੋਣੀ ਸੀ ਮੋਦੀ ਨਾਲ, ਜਿਹੜੀ ਹੁਣ ਹੋ ਚੁੱਕੀ ਹੈ ਬਿਲਕੁਲ, ਔਰ ਉਸ ਤੋਂ ਬਾਅਦ ਇਹ ਐਕਸਪੈਕਟਡ ਸੀ ਕਿ ਬਈ 1-to-1 ਮੀਟਿੰਗ ਤੋਂ ਬਾਅਦ ਜਿਹੜਾ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਜਾਏਗੀ, ਔਰ ਉਹਦੇ 'ਚ ਜਿਹੜਾ ਮੀਡੀਆ ਦੇ ਰਾਹੀਂ ਮੀਡੀਆ ਨੇ, ਕਿਉਂਕਿ ਪੁੱਛਿਆ ਵਾਈਟ ਹਾਊਸ ਨੂੰ, CNN ਦੀ ਵੀ ਸਟੋਰੀ ਹੈ, ਦੂਸਰਿਆਂ ਦਾ ਵੀ ਅਸੀਂ ਜ਼ਿਕਰ ਕਰਾਂਗੇ, ਤੇ ਉਹਨਾਂ ਨੇ ਕਿਹਾ ਜੀ ਅਸੀਂ ਪੂਰਾ ਐਫਰਟ ਲਾ ਲਿਆ ਔਰ ਮੋਦੀ ਸਰਕਾਰ ਨਹੀਂ ਮੰਨੀ, ਉਹ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਹੋਏਗੀ। ਹੁਣ ਕੱਲਾ ਬਾਈਡਨ ਦਾ ਤਾਂ ਉੱਥੇ ਕਰਨਾ ਹੁੰਦਾ ਹੀ ਨਹੀਂ ਸੀ, ਹੁਣ ਉੱਥੋਂ ਮੇਰਾ ਖਿਆਲ ਉਹਨੇ ਵਿਤਨਾਮ ਜਾਣਾ ਤੇ ਉੱਥੇ ਕਰੇਗਾ ਪ੍ਰੈਸ ਕਾਨਫਰੰਸ ਜਾ ਕੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਤਾਂ ਹੁੰਦਾ ਵੀ ਕਿਸੇ ਨੂੰ ਤੁਸੀਂ ਸਬੂਤ ਦੱਸਣਾ, ਉਹ ਜਮਹੂਰੀਅਤ ਹੈ ਕਿ ਆਟੋਕ੍ਰੇਸੀ ਹੈ ਕਿ ਫਲਾਣਾ, ਇਵੇਂ ਤਾਂ ਹਿਟਲਰ ਨਹੀਂ ਸੀ ਭੱਜਦਾ, ਹਿਟਲਰ ਉਹਦਾ ਆਪਣਾ ਪ੍ਰੋਪੇਗੈਂਡਾ ਮਸ਼ੀਨਰੀ ਵੀ ਸੀ, ਪਰ ਜਿਵੇਂ 1936 ਦੇ ਵਿੱਚ ਜਿਹੜੀਆਂ ਓਲੰਪਿਕਸ ਸੀ ਉਹ ਬਰਲਿਨ ਦੇ ਵਿੱਚ ਹੋਈਆਂ, ਉਹਨੂੰ ਉਹ ਖੇਡਾਂ ਵੀ ਦੇਖ ਰਿਹਾ ਸੀ, ਉਹਨੂੰ ਜਿਹੜਾ ਉਹ ਮੀਡੀਆ ਨਾਲ ਵੀ ਗੱਲ ਕਰ ਰਿਹਾ ਸੀ, ਸਵਾਲਾਂ ਦੇ ਜਵਾਬ ਵੀ ਉਹ ਦੇ ਰਿਹਾ ਸੀ। ਰਾਦਰ ਜਦੋਂ ਇੰਡੀਆ ਦੀ ਹਾਕੀ ਟੀਮ ਖੇਡੀ, ਧਿਆਨ ਚੰਦ ਉਸ ਜ਼ਮਾਨੇ 'ਚ ਕੈਪਟਨ ਸੀ ਹਾਕੀ ਟੀਮ ਦਾ, ਔਰ ਇੰਡੀਆ ਨੇ ਉਹ ਹਾਲਾਂ ਬ੍ਰਿਟਿਸ਼ ਦੀ ਗੁਲਾਮੀ ਥੱਲੇ ਸੀ, ਮੈਚ ਨੂੰ ਜਿੱਤਿਆ, ਉਹਨੂੰ ਹਿਟਲਰ ਨੇ ਆਫਰ ਵੀ ਕੀਤਾ ਧਿਆਨ ਚੰਦ ਨੂੰ ਕਿ ਵੀ ਤੂੰ ਜਰਮਨ ਆਰਮੀ 'ਚ ਆ ਜਾ। ਸੋ ਮਤਲਬ ਇਹ ਹੈ ਕਿ ਵੀ ਉਸ ਲੈਵਲ ਦੇ ਉੱਤੇ ਜਿੱਥੇ ਥੱਲੇ ਜੋ ਚੱਲ ਹੀ ਰਿਹਾ ਸੀ ਨਾਜ਼ੀਆਂ ਦੀ ਕਾਰਗੁਜ਼ਾਰੀ, ਲੇਕਿਨ ਉਹ ਕੋਈ ਭਗੌੜੇ ਨਹੀਂ ਸੀ ਇੰਟਰਨੈਸ਼ਨਲ ਮੀਡੀਆ ਤੋਂ। ਤੇ ਜੇ ਬਾਈਡਨ ਨੂੰ ਜਾਂ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਸੀ ਕਿ ਵੀ ਤੁਸੀਂ ਵਿਜ਼ਿਟ ਕਰਨਾ, ਉਹ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਵੀ ਜਿਹੜਾ ਉਹ ਮੀਡੀਆ ਨੂੰ ਨਹੀਂ ਦੇਣ ਦਾ, ਤੇ ਜਹਾਜ਼ ਭਰ ਕੇ ਮੀਡੀਆ ਲਿਜਾਣ ਦਾ ਕੀ ਫਾਇਦਾ। ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀ ਐਕਸੈਸ ਮੀਡੀਆ ਦੀ ਰੋਕੀ ਹੋਈ ਹੈ, ਔਰ ਇਹ
ਖਬਰ ਇਹਨਾਂ ਦੀ ਮੇਨ CNN ਦੀ ਖਬਰ ਸੀ, ਵਾਈਟ ਹਾਊਸ ਸੇਜ਼ ਇੰਡੀਆ ਰੀਬਫਡ request for more press access ahead of G20 summit। ਇਹੀ ਨਹੀਂ ਕਿ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਈਵਨ ਉਹਨਾਂ ਦੇ ਅਮਰੀਕਨ ਮੀਡੀਆ ਨੂੰ ਜਿਹੜੀ ਐਕਸੈਸ ਹੈ ਟੂ ਦਾ ਡਿਫਰੈਂਟ ਪਲੇਸਿਸ ਉਹ ਵੀ ਰੋਕੀ ਗਈ। ਔਰ ਇਸ ਖਬਰ ਦੇ ਉੱਤੇ ਹੀ ਜਿਹੜਾ ਈਵਨ ਦਾ ਹਿੰਦੂ ਨੇ ਆਪਣੀ ਸਟੋਰੀ ਕੀਤੀ ਹੈ, ਵਾਈਟ ਹਾਊਸ ਜਰਨਲਿਸਟ ਪ੍ਰੈਸ US officials on lack of access during Modi Biden bilateral and G20। ਉਹਨੇ ਕਿਹਾ ਜੀ ਨਾ ਮੀਡੀਆ ਦੀ ਐਕਸੈਸ ਉੱਥੇ ਹੈ ਜਦੋਂ ਇਹਨਾਂ ਨੇ ਬਾਈਲੈਟਰਲ ਹੋਣੀ ਹੈ, ਨਾ ਹੀ G20 ਦੇ ਬਾਕੀ ਪਾਰਟ ਤੋਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਜਿਹੜਾ ਹੁਣ ਜੇਕ ਸਲੀਵਨ ਹੈ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦਾ, ਉਹ ਕਹਿ ਰਿਹਾ ਜੀ ਦਾ US ਸਾਈਡ ਵਾਸ ਡੂਇੰਗ ਇਟਸ ਬੈਸਟ ਬਟ ਹੈਡ ਟੂ ਅਲਟੀਮੇਟਲੀ ਵਰਕ ਵਿਦ ਦਾ ਪੈਰਾਮੀਟਰਸ ਐਂਡ ਪ੍ਰੋਟੋਕੋਲਸ ਆਫ ਮੀਟਿੰਗਸ ਇਨ ਕੋਆਰਡੀਨੇਸ਼ਨ ਵਿਦ ਦਾ ਹੋਸਟ। ਉਹਨੇ ਕਿਹਾ ਜੀ ਅਸੀਂ ਆਪਣਾ ਟਿਲ ਲਾਇਆ ਪਰ ਅਲਟੀਮੇਟਲੀ ਜਿਹੜਾ ਸਾਡਾ ਹੋਸਟ ਹੈ ਅਸੀਂ ਉਹਦੇ ਮੁਤਾਬਕ ਹੀ ਕੰਮ ਕਰਨਾ। ਔਰ ਉਹਦੇ 'ਚੋਂ ਅੱਗੋਂ ਕਹਿ ਰਿਹਾ ਕਿ this is the host of G20 hosting a significant number of leaders, doing so in his home, and he has set out the protocols he has set out। ਕਿ ਜੀ ਹੁਣ ਜੋ ਕਹਿ ਰਹੇ ਨੇ ਸਾਨੂੰ ਉਵੇਂ ਹੀ ਕਰਨਾ ਪੈਣਾ, ਅਸੀਂ ਉਹਨਾਂ ਦੇ ਜਿਹੜਾ ਉਹ ਵਾਸੀ ਪਏ ਹੋਏ। ਫਿਰ ਉਹ ਜਵਾਬ ਦੇ ਰਹੇ ਨੇ ਕਿ ਜੀ ਮੋਦੀ ਐਂਡ ਬਾਈਡਨ ਹੈਡ a press conference on June 22 including the unusual circumstances of a press conference in which Prime Minister Modi took questions। ਸਲੀਵਾਨ ਕਹਿ ਰਿਹਾ। ਫਿਰ ਉਹਦਾ ਕੀ ਨਤੀਜਾ ਨਿਕਲਿਆ, ਸਵਾਲ ਤੋਂ ਬਾਅਦ ਕਿਵੇਂ ਦੌੜਿਆ ਉਹ, ਔਰ ਕਿਵੇਂ ਉਸ ਬੀਬੀ ਦੀ ਕੁਰੈਸ਼ੀ, ਸ਼ਾਇਦ ਉਹਦਾ ਨਾਂ ਸੀ, ਵੂਮਨ ਜਰਨਲਿਸਟ ਸੀ, ਉਹਦੇ ਨਾਲ ਕੀ ਵਾਪਰਿਆ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਹੈ ਮਿਸਟਰ ਸਲੀਵਨ ਸੈਡ he took the issue of access extremely seriously। ਇਹਦਾ ਮਤਲਬ ਹੈ ਵੀ ਪੂਰਾ ਟਿਲ ਲਾਇਆ ਅਮਰੀਕਾ ਨੇ, and that the US side was doing its best but it had to ultimately work with the parameters and protocols of them। ਵੀ ਅਸੀਂ ਰਿਪੀਟਡਲੀ ਕਹਿ ਰਹੇ, ਔਰ ਇਹ ਗੱਲ ਕੱਲੀ ਉਹਨੇ ਜੈਕ ਸਲੀਵਾਨ ਸਿਕਿਉਰਿਟੀ ਐਡਵਾਈਜ਼ਰ ਨਹੀਂ ਕਹੀ। ਵਾਈਟ ਹਾਊਸ ਪ੍ਰੈਸ ਸੈਕਟਰੀ ਕੈਰੀਨ ਜੀਨ ਪੀਅਰ ਲਿਸਟਡ the officials who according to her had contacted their Indian counterparts on the issue of press access। ਉਹਨੇ ਫਿਰ ਜਿਹੜੀ ਉਹਨਾਂ ਦੀ ਪ੍ਰੈਸ ਸੈਕਟਰੀ ਆ ਉਹਨੇ ਕਿਹਾ ਜੀ ਸਾਡੇ officials ਨੇ ਇੰਡੀਆ ਨਾਲ ਲਿੰਕ ਕੀਤਾ। ਜਿਹੜੇ officials ਸੀ she named were Mr. Sullivan, White House Communication Director Ben LaBorte, Kurt Campbell, John Feiner from US National Security and members of US Sherpa negotiated। 6 ਬੰਦੇ ਗੱਲਬਾਤ ਕਰ, ਉਹ ਕਹਿੰਦੇ ਜੀ ਨਾ ਅਸੀਂ ਨਹੀਂ ਮਿਲਣਾ ਹੈ, ਅਸੀਂ ਪ੍ਰੈਸ ਕਾਨਫਰੰਸ ਨਹੀਂ ਕਰਨੀ। ਫਿਰ ਉਹਨੂੰ ਪੁੱਛਿਆ ਗਿਆ, asked if the Indian side was not being responsive to access requests despite a host of senior US officials pressing for access with the Indian side। Mrs. Jean Penner said the level of access at the G20 was not unusual। as ਉਹ diplomatic ਜਵਾਬ ਜੀ ਅਸੀਂ ਪੂਰਾ ਟਰਾਈ ਕੀਤਾ। ਔਰ ਇਹ ਜਿਹੜਾ ਉਹਨੂੰ ਫਿਰ ਪੁੱਛਿਆ ਉਹਨੂੰ ਕਿ ਬਾਈਡਨ ਜਦੋਂ ਮਿਲੇਗਾ, asked if press freedoms in India and rights of minorities will be raised during the meeting between Biden and Modi। Ms. Jean Pierre said Mr. Biden never fails to raise the importance of humor। ਉਹੀ ਗੋਲਮੋਲ ਉਹਨੂੰ ਕਿਹਾ ਜੀ ਚਲੋ ਜੇ ਪ੍ਰੈਸ ਕਾਨਫਰੰਸ ਨਹੀਂ ਹੈ ਤੇ ਬਾਈਡਨ ਨੇ ਜਦੋਂ ਮਿਲਣਾ ਉਹ ਇਹਨਾਂ ਇਸ਼ੂਜ਼ ਨੂੰ ਚੁੱਕੇਗਾ। ਉਹਨੇ ਕਿਹਾ ਜੀ ਬਾਈਡਨ ਜ਼ਰੂਰ ਗੱਲ ਕਰਦਾ ਹੁੰਦਾ ਹਿਊਮਨ ਰਾਈਟਸ। ਹੁਣ ਇਹ ਸ਼ੋਅ ਕਰਦਾ ਹੈ, ਔਰ ਇਹ ਅੱਜ ਕਿਸੇ ਹੋਰ ਵੀ ਮੀਡੀਆ 'ਚ ਸੀ ਕਿ ਵੀ ਅਮਰੀਕਾ ਨੇ ਹੀ ਜੋ ਕੁਛ ਇੰਡੀਆ ਕਰ ਰਿਹਾ ਹੈ ਉਹ ਅਮਰੀਕਾ ਦਾ ਚੰਬੜਾਇਆ ਹੋਇਆ। ਉਹਨਾਂ ਨੂੰ ਪਤਾ ਹੈ ਕਿ ਵੀ ਥਾਣੇਦਾਰ ਜਿਹੜਾ ਹੈ ਉਹ ਸਾਡੇ ਨਾਲ। ਔਰ ਠੀਕ ਕਿਸੇ ਨੇ ਅੱਜ ਹੋਰ ਕਿਹਾ ਸੀ, ਉਹਨੇ ਕਿਹਾ ਜੀ ਜਿਹੜੀਆਂ ਸਟੇਟਮੈਂਟਾਂ ਹੁੰਦੀਆਂ ਨੇ ਜਾਂ ਕਾਨਫਰੰਸਾਂ ਹੁੰਦੀਆਂ ਮਾਈਨੋਰਿਟੀਜ਼ ਜਾਂ ਵਿਮਨ ਐਮਪਾਵਰਮੈਂਟ ਆਫ ਦਾ ਦਲਿਤਸ ਐਂਡ ਆਲ, ਕਹਿੰਦਾ ਕਦੇ ਕਿਸੇ ਨੇ ਇਹ ਵੀ ਕਿਹਾ ਵੀ ਐਮਪਾਵਰਮੈਂਟ ਆਫ ਦਾ ਥਾਣੇਦਾਰ ਕਾਨਫਰੰਸ, ਕੋਈ ਥਾਣੇਦਾਰਾਂ ਦੇ ਵੀ ਦੇਖਿਆ ਵੀ ਉਹਨੂੰ, ਕਿਉਂਕਿ ਉਹਦੇ ਕੋਲ ਪਾਵਰ ਹੈ। ਹੁਣ ਲੇਕਿਨ ਇੱਕ ਜਿਹੜਾ ਥਾਣੇਦਾਰ ਸੀ ਕੱਲ ਤੱਕ ਦੁਨੀਆ ਦਾ ਸੁਪਰ ਕਾਪ ਬਣਿਆ ਹੋਇਆ ਅਮਰੀਕਾ, ਉਹ ਔਰ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਔਰ ਪ੍ਰੈਸ ਫਰੀडम ਔਰ ਹਿਊਮਨ ਰਾਈਟਸ ਉਹ ਬੇਸਿਕ ਡੈਮੋਕ੍ਰੇਸੀ ਦੇ ਪਿਲਰ ਨੇ। ਤੇ ਜਿਸ ਮੁਲਕ ਦੇ ਵਿੱਚ ਜਾ ਰਿਹਾ ਹੈ, ਜਿਨ੍ਹਾਂ ਦੀ ਉਸ 'ਚ ਉਹਨੇ ਪਾਰਟਿਸਿਪੇਸ਼ਨ ਕਰਨਾ ਹੈ, ਉਹ ਉਸ ਦਾ ਕਹਾਣੀ ਨਹੀਂ ਕਰ ਰਹੇ। ਉਹ ਈਵਨ ਪ੍ਰੈਜ਼ੀਡੈਂਟ ਦੇ ਨਾਲ ਜਿਹੜਾ ਮੀਡੀਆ ਹੈ ਜਾਂ ਇੰਟਰਨੈਸ਼ਨਲ ਮੀਡੀਆ ਉਹਨੂੰ ਐਕਸੈਸ ਵੀ ਨਹੀਂ ਦੇ ਰਹੇ। ਤਾਂ ਫਿਰ ਤੁਸੀਂ ਕੀ ਲੈਣ ਚੱਲੇ ਹੋ ਜੀ ਉੱਥੇ? ਤੁਹਾਨੂੰ ਕੋਈ ਭੁਲੇਖਾ ਤਾਂ ਨਹੀਂ ਹੈ ਕਿ ਉਹ ਕੀ ਹੈ? ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਅਸੀਂ ਤਾਰੀਫ ਕਰਦੇ ਹਾਂ ਇੰਟਰਨੈਸ਼ਨਲ ਮੀਡੀਆ ਦੀ।
न्यूयॉर्क टाइम्स होए, वाशिंगटन पोस्ट होए, गार्डियन होए और दूसरे बहुत सारे होर उन्होंने खुल के मोदी ਨੂੰ ਜਿਹੜਾ ਐਕਸਪੋਜ਼ ਕੀਤਾ ਹੈ ਔਰ ਈਵਨ ਨਿਊਯਾਰਕ ਟਾਈਮਸ ਦੀ ਇਹਦੇ ਤੇ ਸਟੋਰੀ ਵਾਈ ਦਾ G20 ਕੀਪਸ ਫੇਲਿੰਗ ਐਂਡ ਸਟਿਲ ਮੈਟਰਸ ਉਹਨੇ ਕਿਹਾ ਜੀ G20 ਚੋਂ ਨਿਕਲਿਆ ਕੀ ਹੈ ਇਹ ਉਹਨੂੰ ਇੰਪੋਰਟੈਂਟ ਅਜੇ ਵੀ ਬਣਾਇਆ ਹੋਇਆ ਹੈ ਫੇਲ ਹੋ ਰਿਹਾ ਹੈ ਚਾਰੇ ਪਾਸੇ ਔਰ ਉਹਨੇ ਫਿਰ ਉਹ ਇਸ਼ੂਜ਼ ਦੀ ਗੱਲ ਕੀਤੀ ਵੀ ਜਿਹੜਾ ਕਲਾਈਮੇਟ ਚੇਂਜ ਇਕਨੋਮਿਕ ਡਿਵੈਲਪਮੈਂਟ ਡੈਟ ਬਰਡਨ लो इनकम कंट्रीज़ है इनू किवें घटाया जाए इन्फ्लेशन नू किवें रोकिया जाए रशियन वॉर इन यूक्रेन और ये उन्होंने कहा जी 1999 तो ये सारा पार्ट चल रहा है लेकिन इस दे उत्ते कोई भी जिहड़ा है प्रैक्टिकल इस दे उत्ते कुछ नहीं हुंदा और इस नू ही अगे जिहड़ा हाँ एक क्रेडिट जरूर राहुल गांधी नू जांदा है कि वो जदों कि ईवन अमरीका और दूसरा वो तो कवर दे रहा मोदी और वो सारे नू ਉਸ ਸਾਰੇ ਦੇ ਬਾਵਜੂਦ ਪਰ ਯੂਰਪੀਅਨ ਯੂਨੀਅਨ ਦੇ ਟ੍ਰਿਪ ਤੇ ਨਿਕਲਿਆ ਹੋਇਆ ਰਾਹੁਲ ਗਾਂਧੀ ਬਰਸਲ 'ਚ ਖਲੋ ਕੇ ਉਹਨੇ ਕਿਹਾ ਕਿ ਵੀ ਇੰਡੀਆ ਦੇ ਵਿੱਚ ਜੋ ਹਾਲ ਹੈ ਉਹਨਾਂ ਨੇ ਬਿਲਕੁਲ ਇੰਸਟੀਟਿਊਸ਼ਨਸ ਨੂੰ ਬਿਲਕੁਲ ਡਿਸਟਰੋਏ ਕਰ ਦਿੱਤਾ ਹੈ देयर इज़ एन इंक्रीज इन डिस्क्रिमिनेशन एंड इन वायलेंस इन इंडिया एंड देयर इज़ ए फुल स्केल असॉल्ट ऑन डेमोक्रेटिक इंस्टीट्यूशनस ऑफ आवर कंट्री दैट एवरीबडी नोज़ कि भी जिन्नियां साडियां जमहूरी संस्थावां ने ਉਹਨਾਂ ਦੇ ਉੱਤੇ ਖੁੱਲਮ ਖੁੱਲ੍ਹਾ ਅਟੈਕ ਹੈ ਸਾਰੇ ਹੀ ਜਾਣਦੇ ਨੇ ਔਰ ਹਾਲਾਤ ਈਵਨ ਇਹ ਨੇ ਕਿ ਜਿਹੜਾ ਡਿਨਰ ਇਨਵਾਈਟ ਕੀਤਾ ਹੈ G20 ਦੇ ਮੁਲਕਾਂ ਦੇ ਡੈਲੀਗੇਟਸ ਨਾਲ ਜਾਂ ਪ੍ਰੈਜ਼ੀਡੈਂਟਸ ਨਾਲ ਉਹ ਸੋਨੇ ਚਾਂਦੀ ਦੇ ਭਾਂਡਿਆਂ 'ਚ ਦੇਣਾ ਉਹਨਾਂ ਨੂੰ ਕੱਲ ਅਸੀਂ ਗੱਲ ਕੀਤੀ ਸੀ ਲੇਕਿਨ ਜਿਹੜਾ ਆਪੋਜੀਸ਼ਨ ਲੀਡਰ ਹੈ ਰਾਜ ਸਭਾ ਦੇ ਵਿੱਚ ਮਿਸਟਰ ਮਲਿਕਾਰਜੁਨ ਖੜਗੇ ਉਹਨੂੰ ਇਨਵਾਈਟ ਹੀ ਨਹੀਂ ਕੀਤਾ ਹੈ ਮਤਲਬ ਮੇਨ ਜਿਹੜਾ ਇੱਕ ਰੂਲਿੰਗ ਤੇ ਹੁੰਦੀ ਹੈ ਆਪੋਜੀਸ਼ਨ ਹੁੰਦੀ ਹੈ और वो राहुल ने भी किया है और सारे मीडिया च भी ये है कि किस किस्म का मुल्क है कि भी एक पासे तो तुसी ऐन G20 ਦੇ ਮੌਕੇ ਤੇ वन नेशन वन इलैक्शन ਦਾ ਸ਼ੋਸ਼ਾ ਛੱਡ ਦਿੱਤਾ ਸ਼ਗੂਫਾ ਫਿਰ ਉੱਥੇ ਹੀ ਨਹੀਂ ਸੀ ਫਿਰ ਇੰਡੀਆ ਵਰਸਸ ਭਾਰਤ ਉਹ ਡਿਬੇਟ ਛੱਡ ਕਿਉਂਕਿ ਅਸੀਂ ਜਿਵੇਂ ਲਗਾਤਾਰਤਾ ਨਾਲ ਜ਼ਿਕਰ ਕੀਤਾ ਵੀ ਇਹਨਾਂ ਦਾ ਉਹ ਸਾਰਾ ਕੰਮ ਤਾਂ ਕਲੈਪਸ ਹੋ ਚੁੱਕਾ ਸੀ ਹੁਣ ਇਸ ਸਾਰੇ ਦੇ ਚੱਲਦੇ ਆ even New York Times ਦੀ ਇੱਕ ਪੈਰਲਲ ਸਟੋਰੀ ਹੋਰ can India's global ambition survive its deepening chasm at home ਉਹਨੇ ਕਿਹਾ ਜੀ ਅੰਦਰ ਜੋ ਚੱਲ ਰਿਹਾ ਮੁਲਕ ਦੇ ਕੀ ਇਹ ਜਿਹੜਾ ਗਲੋਬਲ ਬਣਨ ਦੇ ਥੱਲੇ ਜਿਹੜਾ ਇਹ ਸ਼ੋਬਿਜ਼ ਕੀਤੀ ਜਾ ਰਹੀ ਹੈ ਕਿ ਇਹ ਸਰਵਾਈਵ ਕਰੇਗੀ ਔਰ ਉਹਨਾਂ ਨੇ ਕਿਹਾ ਕਿ ਵੀ ਜਿੱਥੇ ਤੁਸੀਂ ਇੱਕ ਪਾਸੇ ਤਾਂ G20 ਦੀ ਚਕਾ ਚੌਂਦ ਹੈ ਕਿ ਜੀ ਬੜੇ ਗਮਲੇ 3 ਲੱਖ ਰੱਖਤੇ बड़े बड़े पोस्टर लाते जिवें वो मोदी का वरीना कर रहे होण ਉਹਦੀਆਂ बड़े बड़े तो मोदी ਦੀਆਂ ਹੀ ਤਸਵੀਰਾਂ ਨੇ ਜਾਂ ਲੰਗੂਰਾਂ ਦੇ बड़े बड़े मॉडल रखे ने पिछे ਉਹ आवाज़ां रिकॉर्ड कीतियां ਲੰਗੂਰਾਂ ਦੀਆਂ सुना रहे ने ताकि ਬਾਂਦਰਾਂ ਨੂੰ ਦੌੜਾ ਦੇਣ ਬਾਂਦਰ ਨੇੜੇ ਨਾ ਪਰ न्यूयॉर्क टाइम्स कह रहा भी एक पासे ग्लिटरिंग है बट not far away however were the remnants of bitter division grieving families charred vehicles and the rubble of bulldozed shops and homes. Weeks before deadly religious violence had erupted in Noor district, the site of the resort, the internet was shut down, thousands of troops were rushed. ਇਹ ਸਾਰਾ ਹੀ ਉਹਨੇ ਨਾਲ ਦੀ ਨਾਲ ਨਿਊਯਾਰਕ ਟਾਈਮਜ਼ ਨੇ ਪੂਰਾ ਇਹ 3-4 ਪੇਜਿਸ ਦਾ ਆਰਟੀਕਲ ਹੈ ਉਹਨਾਂ ਨੇ ਕਿਹਾ ਕਿ ਵੀ ਇਹ ਮੋਦੀ ਦੀ ਜਿਹੜੀ ਪ੍ਰੈਜ਼ੈਂਸ ਹੈ ਇਹ ਵੱਡੀ ਫਾਲਟ ਲਾਈਨ ਹੈ ਮੋਦੀ ਇਜ਼ ਡੀਪਨਿੰਗ ਫਾਲਟ ਲਾਈਨਸ ਇਨ ਇੰਡੀਅਨ ਸੋਸਾਇਟੀ with an intensifying campaign to reshape a vastly diverse country held together delicately by a secular constitution into Hindu state. ਹੁਣ ਇਹਨਾਂ ਨੂੰ ਕੋਈ ਮੀਡੀਆ ਨੂੰ ਭੁਲੇਖਾ ਨਹੀਂ ਉਹਨਾਂ ਨੇ ਕਿਹਾ ਜੀ ਜਿਹੜੀ ਇੱਕ ਡੈਲੀਕੇਟਲੀ ਇੰਨੇ ਸਾਲ ਖਿੱਚ ਖੁੱਚ ਕੇ ਸੈਕੂਲਰ ਦੇ ਨਾਂ ਥੱਲੇ ਆਈ ਉਹਨੂੰ ਹਿੰਦੂ ਸਟੇਟ ਬਣਾ ਰਹੇ ਨੇ his party's efforts to rally and elevate Hindus, both a lifelong ideological project and a potent lure for votes, have marginalized hundreds of millions of Muslims and other minorities as second class citizens. ਕਿ ਭਾਈ ਮਿਲੀਅਨਸ ਆਫ ਦੂਸਰੀਆਂ ਜਿਹੜੀਆਂ ਮਾਈਨੋਰਟੀਜ਼ ਨੇ ਉਹਨਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਬਣਾ ਦਿੱਤਾ ਗਿਆ ਔਰ ਇਸੇ ਤਰ੍ਹਾਂ ਜਿਹੜੀ ਵਾਸ਼ਿੰਗਟਨ ਪੋਸਟ ਦੀ ਰੈਪਿਊਟਡ ਕਾਲਮਨਿਸਟ ਹੈ ਰਾਣਾ ਅਯੂਬ ਇਹ ਉਹੀ ਬੀਬੀ ਹੈ ਜਿਹਨੇ ਗੁਜਰਾਤ ਫਾਈਲਸ ਦੇ ਥੱਲੇ ਮੋਦੀ ਅਮਿਤ ਸ਼ਾਹ ਨੇ ਕਿਵੇਂ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ
ਉਹਨੇ ਇਸ ਮੌਕੇ ਤੇ ਰਾਣਾ ਅਯੂਬ ਨੇ BN ਸ਼੍ਰੀ ਕ੍ਰਿਸ਼ਨਾ, ਇਹ ਰਿਟਾਇਰਡ ਜੱਜ ਹੈ ਸੁਪਰੀਮ ਕੋਰਟ ਦਾ, ਉਹਨੂੰ ਇੰਟਰਵਿਊ ਕੀਤਾ ਔਰ ਉਹਨੇ ਜਿਹੜਾ ਪਹਿਲਾ ਸਵਾਲ ਹੀ ਉਹਨੇ ਰਾਣਾ ਅਯੂਬ ਨੂੰ ਪੁੱਛਿਆ ਔਰ ਜਿਹੜਾ ਜਵਾਬ ਹੈ ਉਸ ਸੁਪਰੀਮ ਕੋਰਟ ਦੇ ਜੱਜ ਦਾ ਇਹ ਦੱਸਦਾ ਵੀ ਭਾਰਤ ਦੀ ਹਾਲਤ ਕੀ ਹੈ। ਜੀ ਉਹਨੇ ਕਿਹਾ ਵੀ ਹਾਊ ਡਜ਼ ਦ ਐਵਰੇਜ ਹਿੰਦੂ ਰੀਕਲੇਮ ਹਿਜ਼ ਹਿੰਦੂਇਜ਼ਮ ਫਰੋਮ ਪੀਪਲ ਹੂ ਆਰ ਵੈਪਨਾਈਜ਼ਿੰਗ ਦਾ ਫੇਥ, ਕਿ ਕਿਵੇਂ ਹਿੰਦੂਤਵਾਦੀ ਆਈਡੀਓਲੋਜੀ ਦੇ ਥੱਲੇ ਉਹਨੂੰ ਹਥਿਆਰ ਦੇ ਤੌਰ ਤੇ ਵਰਤ ਕੇ ਜਿਹੜੀ ਮਜ਼ਹਬੀ ਨਫ਼ਰਤ ਫੈਲਾਉਣ ਵਾਲੇ ਨੇ, ਬਿਲਕੁਲ ਉਹਨਾਂ ਤੋਂ ਜਿਹੜਾ ਇੱਕ ਐਵਰੇਜ ਸ਼ਰਧਾਵਾਨ ਹਿੰਦੂ ਹੈ ਉਹ ਕਿਵੇਂ ਕੰਟਰੋਲ ਲਏ। ਤਾਂ ਉਹਦਾ ਉਹਨੇ ਜਵਾਬ ਦਿੱਤਾ ਹੈ BN ਸ਼੍ਰੀ ਕ੍ਰਿਸ਼ਨਾ ਨੇ, ਇਜ਼ ਐਨ ਐਵਰੇਜ ਜਰਮਨ ਏ ਬੈਡ ਮੈਨ ਔਰ ਏ ਬੈਡ ਵੂਮਨ, ਕਿ ਜੇ ਅੱਜ ਵੀ ਤੁਸੀਂ ਐਵਰੇਜ ਜਰਮਨ ਨੂੰ ਦੇਖੋ ਉਹ ਕੋਈ ਉਹਨਾਂ 'ਚੋਂ ਕੋਈ ਤੁਹਾਨੂੰ ਬੁਰਾ ਬੰਦਾ ਜਾਂ ਬੁਰੀ ਔਰਤ ਮਿਲੇਗੀ। ਇਨ ਦਾ 1930s ਜਰਮਨਸ ਆਈਡੋਲਾਈਜ਼ਡ ਲਾਇਓਨਾਈਜ਼ਡ ਹਿਟਲਰ, 1930 'ਚ ਉਹਨਾਂ ਨੇ ਉਹਨੂੰ ਆਈਡਲ ਬਣਾਇਆ, ਉਹਨੂੰ ਵੱਡਾ ਉਹਦਾ ਇਮੇਜ ਬਣਾਇਆ। ਦੇ ਪੇਂਟਡ ਕ੍ਰੋਸਿਸ ਔਨ ਜੂਇਸ਼ ਸ਼ਾਪਸ, ਉਹੀ ਜਰਮਨ ਸੀ, ਉਹਨਾਂ ਨੇ ਯਹੂਦੀਆਂ ਦੀਆਂ ਦੁਕਾਨਾਂ ਦੇ ਉੱਤੇ ਮਾਰਕ ਕੀਤਾ ਕਿ ਇਹਨਾਂ ਨੂੰ ਲੁੱਟਣਾ ਹੈ। ਐਨਕਰੇਜਡ ਬ੍ਰਿਗੈਂਡਰੀ, ਉਹ ਗੁੰਡਾਗਰਦੀ ਐਨਕਰੇਜ ਥਰੂ ਸਟੋਨਸ ਐਂਡ ਸਕਰੋਲ ਥ੍ਰੈਟਸ ਔਨ ਵਾਲਸ, ਕੰਧਾਂ ਦੇ ਉੱਤੇ ਜਿਵੇਂ ਹੁਣ ਲਿਖਿਆ ਹੁੰਦਾ ਹੈ ਛੱਡ ਜਾਓ 24 ਘੰਟੇ 'ਚ, ਨਹੀਂ ਤਾਂ ਮਰਨ ਲਈ ਤਿਆਰ ਰਹੋ, ਇੱਥੋਂ ਚਲੇ ਜਾਓ, ਪਾਕਿਸਤਾਨ ਚਲੇ ਜਾਓ। A kind of madness is also prevailing today here in India. ਇਹ ਕੋਈ ਸਿੱਖ ਨਹੀਂ ਕਹਿ ਰਿਹਾ, ਕੋਈ ਮੁਸਲਮਾਨ ਨਹੀਂ ਕਹਿ ਰਿਹਾ, ਕੋਈ ਇਹਨਾਂ ਵੱਲੋਂ ਕੋਟ ਅਨਕੋਟ ਸੈਪਰੇਟਿਸਟ ਨਹੀਂ ਕਹਿ ਰਿਹਾ। ਇੰਡੀਅਨ ਸੁਪਰੀਮ ਕੋਰਟ ਦਾ ਹਿੰਦੂ ਜੱਜ BN ਸ਼੍ਰੀ ਕ੍ਰਿਸ਼ਨਾ, ਜਿਹੜਾ ਖੁਦ ਵੀ, ਜਿਹਦਾ ਦਾਦਾ ਵੀ ਇੱਕ ਵੱਡਾ ਹਿੰਦੂ ਸਕਾਲਰ ਸੀ ਔਰ ਖੁਦ ਵੀ ਉਹ ਸਕਾਲਰ ਹੈ, ਉਹ ਇਹ ਕਹਿ ਰਿਹਾ ਕਿ ਇੱਕ ਕਾਈਂਡ ਆਫ ਮੈਡਨੈਸ ਇਜ਼ ਆਲਸੋ ਪ੍ਰੀਵੇਲਿੰਗ ਟੁਡੇ ਹੀਅਰ ਇਨ ਇੰਡੀਆ। ਅੱਜ ਵੀ ਉਸ ਕਿਸਮ ਦੀ ਨਾਜ਼ੀਆਂ ਵਾਲਾ ਪਾਗਲਪਨ ਹੈ। ਪੈਸ਼ਨਸ ਆਰ ਰਨਿੰਗ ਹਾਈ, ਬਹੁਤ ਤੇਜ਼ੀ ਨਾਲ ਜਜ਼ਬਾਤ ਭੜਕਾਏ ਹੋਏ ਨੇ। ਇਹ ਫਾਇਰ ਇਜ਼ ਬਰਨਿੰਗ, ਇੱਕ ਅੱਗ ਲੱਗੀ ਹੋਈ ਹੈ। ਇਫ ਯੂ ਕੀਪ ਔਨ ਫਿਊਲਿੰਗ ਇਟ ਵਿਲ ਬਰਨ, ਜੇ ਇਸ ਦੇ ਵਿੱਚ ਉਵੇਂ ਹੀ ਹੋਰ ਇੰਧਨ ਪਾਈ ਗਏ ਤੇ ਇਹ ਅਲਟੀਮੇਟਲੀ ਭੜਕੇਗੀ। ਇਫ ਯੂ ਸਟਾਪ ਫਿਊਲਿੰਗ ਇਟ one day it will slowly subside and die out, ਕਿ ਜੇ ਇਹਨੂੰ ਤੁਸੀਂ ਉਹਦੇ 'ਚ ਫਿਊਲ ਨਾ ਪਾਓ ਤੇ ਹੌਲੀ ਹੌਲੀ ਖਤਮ ਹੋ ਜਾਏਗੀ। ਲੰਬਾ ਚੌੜਾ ਇੰਟਰਵਿਊ ਹੈ ਔਰ ਅੱਜ ਅਸੀਂ ਵਕਤਨ ਜਿਹੜਾ ਲੇਟ ਵੀ ਸ਼ੁਰੂ ਕੀਤਾ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਵੇਲੇ ਜਿਹੜੀ ਹੈ ਟੇਲ ਆਫ ਟੂ ਸਿਟੀਜ਼ ਵਾਂਗ, ਇੱਕ ਪਾਸੇ ਫੋਕੀ ਗਲਿਟਰਿੰਗ ਹੈ, ਚਮਕ ਦਮਕ ਹੈ ਜੀ। ਅਮਰੀਕਾ ਨੂੰ ਵੀ ਪਤਾ ਹੈ ਕਿ ਵੀ ਹੈ ਪੱਲੇ ਕੁਛ ਨਹੀਂ ਹੈ, ਲੇਕਿਨ ਜਿਵੇਂ ਵਾਈਟ ਹਾਊਸ ਨੇ ਪਿਛਲੇ ਕੱਲ ਕਿਹਾ ਸੀ ਕਿ ਜੀ ਅਸੀਂ ਇਹਨੂੰ ਸਕਸੈਸ ਬਣਾਵਾਂਗੇ, ਔਰ ਹੁਣ ਵੀ ਬਹੁਤ ਸਾਰਾ ਜੇ ਇੱਕ ਪ੍ਰੈਸ ਕਾਨਫਰੰਸ ਟੁਗੈਦਰ ਨਹੀਂ ਕਰ ਸਕਦੇ ਤੇ ਬਾਕੀ ਤਾਂ ਇਹ ਤਾਂ ਜਮਹੂਰੀਅਤ ਹੀ ਨੇ ਨਾ। ਉਹ ਲਾਰਜੈਸਟ ਡੈਮੋਕ੍ਰੇਸੀ ਹੈ ਅਮਰੀਕਾ, ਗ੍ਰੇਟ ਡੈਮੋਕ੍ਰੇਸੀ, ਉਹ ਆਪਣੇ ਆਪ ਨੂੰ ਲਾਰਜੈਸਟ ਨੂੰ ਮਦਰ ਆਫ ਡੈਮੋਕ੍ਰੇਸੀਜ਼ ਕਹਿੰਦੇ ਨੇ। ਤੇ ਮਦਰ ਆਫ ਡੈਮੋਕ੍ਰੇਸੀ ਤੇ ਇਹਨਾਂ ਦੀ ਡੈਮੋਕ੍ਰੇਸੀ ਦੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਇਕੱਠੇ ਮੀਡੀਆ ਨੂੰ ਫੇਸ ਨਹੀਂ ਕਰ ਸਕਦੇ, ਤੇ ਉਸ ਤੋਂ ਹੀ ਅੰਦਾਜ਼ਾ ਹੈ ਕਿ ਵੀ ਇਹਨਾਂ 'ਚ ਤੇ ਫਿਰ ਆਟੋਕ੍ਰੇਸੀਜ਼ 'ਚ ਜਾਂ ਕਮਿਊਨਿਸਟ ਰਸ਼ੀਆ ਜਾਂ ਚਾਈਨਾ ਦੇ ਪ੍ਰੀਮੀਅਰਸ ਦੇ ਵਿੱਚ ਕੀ ਫਰਕ ਰਹਿ ਗਿਆ। ਸੋ ਆਲਰੇਡੀ ਇਹ ਸਰਕਸ ਜਿਹੜੀ ਹੈ ਉਹ ਸਰਕਸ ਹੀ ਹੈ, ਇਸ ਤੋਂ ਬਾਅਦ ਕਿ ਕੁਝ ਨਹੀਂ ਹੈ ਜੀ, ਕੁਝ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।